ਹਸਪਤਾਲ ਦੇ ਵਿੱਚ ਵਾਲਟਰ ਰੀਡ ਮਿਲਟਰੀ ਹਸਪੀਟਲ ਦੇ ਵਿੱਚ ਉਦੋਂ ਰਹਿਣਾ ਪਿਆ ਸੀਗਾ। ਅਤੇ ਜਿਹੜੀ ਹਰਜੋਤ ਸਿੰਘ ਜੀ ਅੱਜ ਦੀਆਂ ਜੇ ਕਹਿ ਸਕੀਏ ਤਾਂ ਸੁਪਰੀਮ ਕੋਰਟ ਦੇ ਜਿਹੜੇ ਨੋਮੀਨੀ ਹੈਗੇ ਆ ਜੱਜ ਐਮੀ ਬੈਰਟ, ਉਹਨਾਂ ਨੂੰ ਲੈ ਕੇ ਜਿਹੜਾ ਆ ਉਹ ਜਿਹੜਾ ਕਾਫੀ ਜਿਹੜਾ ਇਸ ਟਾਈਮ ਪੂਰਾ ਚਰਚਾ ਜਿਹੜੀ ਉਹ ਛਿੜੀ ਹੋਈ ਆ। ਜਿਹੜੀ ਸੈਨੇਟ ਦੀ ਜੁਡੀਸ਼ਰੀ ਕਮੇਟੀ ਆ ਉਹਨਾਂ ਨੇ ਆਪੋ ਆਪਣੀਆਂ ਜਿਹੜੀਆਂ ਹੀਅਰਿੰਗਸ ਆ ਉਹ ਸ਼ੁਰੂ ਜਿਹੜੀ ਉਹ ਕੀਤੀ ਆ। ਦੋਨੋਂ ਹੀ ਪਾਰਟੀ ਦੇ ਜਿਹੜੇ ਸੈਨੇਟਰਸ ਆ ਉਹਨਾਂ ਨੇ ਆਪੋ ਆਪਣੇ ਰਾਏ ਜਿਹੜੀ ਆ ਇਸ ਚੀਜ਼ ਦੇ ਪ੍ਰਤੀ ਜਿਹੜੀ ਉਹ ਰੱਖੀ ਹੈਗੀ ਆ ਵੀ ਕੀ ਕੁਛ ਜਿਹੜਾ ਉਹ ਹੋਊਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਜਿਹੜੇ ਐਮੀ ਬੈਰਟ ਹੈਗੇ ਨੇ ਜੱਜ, ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੂੰ ਸਵਾਲ ਜਵਾਬ ਜਿਹੜੇ ਹੋਣਗੇ, ਫਿਰ ਉਹਨਾਂ ਦੇ ਹੱਕ ਦੇ ਵਿੱਚ ਅਤੇ ਜਾਂ ਉਹਨਾਂ ਦੇ ਅਗੇਂਸਟ ਜਿਹੜੇ ਆ ਉਹ ਟੈਸਟੀਫਾਈ ਕਰਨ ਦੇ ਲਈ ਕੁਛ ਗਵਾਹ ਜਾਂ ਕੁਛ ਲੋਕਾਂ ਨੂੰ ਜਿਹੜਾ ਉਹ ਬੁਲਾਇਆ ਜਾਊਗਾ। ਸੋ ਉਹਨਾਂ ਦੇ ਵਿੱਚ ਜਿਹੜੀ ਚਰਚਾ ਹੋਊਗੀ। ਜਿਹੜੀ ਕੁਲਬੁਚਰ ਜਿਹੜੀ ਇੱਕ ਟਾਈਮ ਦੇ ਉੱਤੇ ਕੈਂਡੀਡੇਟ ਸੀਗੀ ਆਪਣੀ ਵੱਲੋਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਬਣੀ ਸੀ ਡੈਮੋਕ੍ਰੇਟ ਪਾਰਟੀ ਦੀ, ਉਸਨੇ ਵੀ ਇਸ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਆ ਤਿੱਖੀ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਆ। ਉਹਨਾਂ ਨੇ ਉਹੀ ਗੱਲ ਫੇਰ ਕਹੀ ਵੀ ਇਹ ਉਹੀ ਰਿਪਬਲਿਕਨਸ ਨੇ ਜਿਨ੍ਹਾਂ ਨੇ 4 ਸਾਲ ਪਹਿਲਾਂ ਜਿਹੜੇ ਆ ਉਹ ਜਿਹੜੇ ਪ੍ਰੈਜ਼ੀਡੈਂਟ ਓਬਾਮਾ ਉਹਨਾਂ ਦੇ ਨੋਮੀਨੀ ਨੂੰ ਜਿਹੜਾ ਆ ਹੀਅਰਿੰਗ ਦੇਣ ਤੋਂ ਇਨਕਾਰ ਕਰ ਦਿੱਤਾ, ਅਤੇ ਅੱਜ ਜਦ ਮਿਲੀਅਨਸ ਆਫ ਲੋਕਾਂ ਨੇ ਆਲਰੇਡੀ ਅਗਲੇ ਪ੍ਰੈਜ਼ੀਡੈਂਟ ਦੇ ਲਈ ਵੋਟ ਪਾ ਦਿੱਤੀ ਹੋਈ ਆ, ਉਸ ਦੇ ਦੌਰਾਨ ਹੀ ਜਿਹੜੇ ਇਹਨਾਂ ਨੇ ਹੀਅਰਿੰਗਸ ਆ 20 ਦਿਨ 22 ਦਿਨ ਪਹਿਲਾਂ ਜਿਹੜੀ ਉਹ ਸ਼ੁਰੂ ਕੀਤੀ ਆ। ਇਹ ਟੋਟਲੀ ਪੋਲੀਟੀਕਲੀ ਇਹ ਮੋਟੀਵੇਟਿਡ ਹੀਅਰਿੰਗ ਜਿਹੜੀ ਉਹਨਾਂ ਨੇ ਇਸ ਨੂੰ ਆਖਿਆ ਹੈਗਾ ਆ। ਇਸੇ ਤਰੀਕੇ ਦੀ ਜਿਹੜੀ ਲਾਈਨ ਦੇ ਉੱਤੇ ਜਿਹੜੀ ਕਾਫੀ ਜਿਹੜੇ ਡੈਮੋਕ੍ਰੇਟ ਪਾਰਟੀ ਵਾਲਿਆਂ ਨੇ ਆਪਣੇ ਜਿਹੜੇ ਵਿਚਾਰ ਆ ਉਹ ਰੱਖੇ, ਅਤੇ ਫਿਰ ਉਹਨਾਂ ਨੇ ਜਿਹੜੀ ਅਫੋਰਡੇਬਲ ਹੈਲਥ ਕੇਅਰ ਐਕਟ ਹੈਗਾ ਆ ਉਸ ਨੂੰ ਲੈ ਕੇ ਜਿਹੜੇ ਜਸਟਿਸ ਦੇ ਲਈ ਨੋਮੀਨੀ ਹੈਗੇ ਨੇ ਐਮੀ ਬੈਰਟ, ਉਹਨਾਂ ਨੂੰ ਜਿਹੜੇ ਇੱਦਾਂ ਦੇ ਜਿਹੜੇ ਸਵਾਲ ਆ ਉਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੇ ਜਾਣਗੇ। ਉਸ ਦੇ ਉੱਤੇ ਉਹਨਾਂ ਨੇ ਸਭ ਤੋਂ ਜ਼ਿਆਦਾ ਖਦਸ਼ਾ ਜਿਹੜਾ ਉਹ ਪ੍ਰਗਟਾਇਆ ਹੈਗਾ ਆ। ਜੀ ਬਿਲਕੁਲ। ਕਨਫਰਮੇਸ਼ਨ ਹੀਅਰਿੰਗ ਜਿਹੜੀ ਆ ਕਹਿੰਦੇ ਵੀ ਐਮੀ ਬੈਰਟ ਦੇ ਸੰਬੰਧ ਦੇ ਵਿੱਚ ਇਹ ਕਾਫੀ ਕੰਪਲੀਕੇਟਡ ਹੈਗੀ ਆ, ਖਾਸ ਕਰਕੇ ਕਰੋਨਾ ਵਾਇਰਸ ਨੂੰ ਵੀ ਲੈ ਕੇ। ਡੈਡਲਾਈਨ ਜਿਹੜੀ ਆ ਉਹ ਬੜੀ ਸ਼ਾਰਟ ਆ, ਥੋੜ੍ਹੇ ਟਾਈਮ ਦੇ ਵਿੱਚ ਕਨਫਰਮੇਸ਼ਨ ਕਰਨੀ, ਇਲੈਕਸ਼ਨ ਬੜੀ ਲਾਗੇ ਹੈਗੀ ਆ। ਅਤੇ ਜੇ ਕਰੋਨਾ ਵਾਇਰਸ ਦੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਰਦਾ ਸੀ, ਕਹਿੰਦੇ ਵੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਦੁਨੀਆ ਦੇ ਜਿਹੜੇ ਲੀਡਰਸ ਹੈਗੇ ਆ ਉਹਨਾਂ ਨੂੰ ਕਿਹਾ ਆ ਵੀ ਲੋਕਡਾਊਨ ਨੂੰ ਜਿਹੜਾ ਆ ਯੂਜ਼ ਕਰਨਾ ਬੰਦ ਕਰ ਦਿਓ ਵੀ। ਸੋ ਲੋਕਡਾਊਨ ਨਾ ਕਰੋ, ਇਹ ਜਿਹੜਾ ਆ ਇਹਦੇ ਨਾਲ ਹੋਰ ਪ੍ਰੋਬਲਮਸ ਆ ਰਹੀਆਂ ਹੈਗੀਆਂ। ਜੇ USA ਦੀ ਗੱਲ ਕਰਦੇ ਜਾਈਏ 7 ਯੂਨੀਵਰਸਿਟੀ ਦੇ ਮੁਤਾਬਕ, ਅਤੇ 37.6 ਮਿਲੀਅਨ ਕੇਸ ਪੂਰੇ ਦੁਨੀਆ ਦੇ ਵਿੱਚ ਕਨਫਰਮ ਹੋ ਚੁੱਕੇ ਆ, ਅਤੇ 1 ਮਿਲੀਅਨ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਆ। ਸੋ ਹੁਣ WHO ਜਿਹੜੀ ਹੈਗੀ ਵਰਲਡ ਹੈਲਥ ਆਰਗੇਨਾਈਜੇਸ਼ਨ, ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟਵੀਟ ਕੀਤਾ ਵੀ ਦੇਖੋ ਮੈਂ ਤਾਂ ਸਹੀ ਕਹਿੰਦਾ ਸੀ ਵੀ ਲੋਕਡਾਊਨ ਜਿਹੜਾ ਆ ਉਹ ਲੋਕਾਂ ਨੂੰ ਮਾਰ ਰਿਹਾ ਪੂਰੀ ਦੁਨੀਆ ਦੇ ਵਿੱਚ। ਸੋ ਛੇਤੀ ਤੋਂ ਛੇਤੀ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੇ ਗਵਰਨਰਸ ਨੂੰ ਓਪਨ ਕਰਨੀ ਚਾਹੀਦੀ ਹੈਗੀ ਆ, ਖਾਸ ਕਰਕੇ ਨਿਊਯਾਰਕ ਨੂੰ ਵੀ। ਇਹ ਸਾਡੀ ਲੰਬੀ ਲੜਾਈ ਹੈਗੀ ਆ। ਅਤੇ ਇਸੇ ਤਰ੍ਹਾਂ ਜੇ ਵਿਸਕੌਨਸਨ ਦੀ ਗੱਲ ਕਰਦੇ ਜਾਈਏ, ਵਿਸਕੌਨਸਨ ਦੇ ਗਵਰਨਰ ਨੇ ਲੋਕਡਾਊਨ ਜਿਹੜਾ ਕੀਤਾ ਆ ਉਸ ਸਟੇਟ ਦੇ ਵਿੱਚ, ਅਤੇ ਸੀਗਾ ਐਕਚੁਅਲੀ ਇਹ ਲੋਕਡਾਊਨ ਦਾ ਨਹੀਂ ਸੀ। ਸੋ ਉਹ ਕਹਿੰਦੇ ਵੀ ਉਹ ਸਹੀ ਕੇਸ ਹੈਗਾ ਆ, ਸੋ ਮੈਂ ਉਹ ਕੇਸ ਸੁਣਨਾ ਨਹੀਂ ਹੈਗਾ। ਸੋ ਇਹ ਕੁਛ ਕੁ ਡਿਵੈਲਪਮੈਂਟਸ ਹੈਗੀਆਂ ਕਰੋਨਾ ਵਾਇਰਸ ਨੂੰ ਲੈ ਕੇ, ਲੋਕਡਾਊਨ ਨੂੰ ਲੈ ਕੇ, ਮਾਸਕ ਨੂੰ ਲੈ ਕੇ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਲੈ ਕੇ। ਜੀ, ਸਰਕਟ ਕੋਰਟ ਜੱਜ ਨੇ ਲਾਸਟ ਸੂਟ ਨੂੰ ਇਸ ਲਈ ਕਹਿੰਦੇ ਡਿਨਾਈ ਕਰ ਦਿੱਤਾ, ਜਿੱਥੇ ਵਿਸਕੌਨਸਨ ਦੇ ਗਵਰਨਰ ਟੋਨੀ ਏਵਰਸ ਜਿਹੜੇ ਸੀ ਉਹਨਾਂ ਦੇ ਖਿਲਾਫ 3 ਜਾਣਿਆਂ ਨੇ ਜਿਹੜਾ ਇਹ ਚੈਲੰਜ ਕੀਤਾ ਸੀ ਵੀ ਜਿਹੜਾ ਉੱਥੇ ਦਾ ਗਵਰਨਰ ਹੈਗਾ ਆ ਉਹਨੇ ਆਪਣੀ ਅਥਾਰਟੀ, ਆਪਣੀ ਤਾਕਤ ਤੋਂ ਵੱਧ ਜਿਹੜੀ ਆ ਉਸ ਤੋਂ ਬਾਹਰ ਜਾ ਕੇ ਤਾਕਤ ਨੂੰ ਵਰਤਦੇ ਹੋਏ ਜਿਹੜੀ ਪਬਲਿਕ ਹੈਲਥ ਐਮਰਜੈਂਸੀ ਦੇ ਦੌਰਾਨ ਇਹ ਡਿਕਲੇਅਰ ਕੀਤਾ ਸੀ ਮਾਸਕ ਮੈਂਡੇਟ ਦਾ। ਸੋ ਜੱਜ ਨੇ ਹੋਰ ਕਿਸੇ ਹੋਰ ਅਦਾਲਤ ਦੇ ਵਿੱਚ ਇਸ ਦੀ ਸੁਣਵਾਈ ਕਰਨ ਦੀ ਜਿਹੜੀ ਉਹ ਮੰਗ ਕਰ ਸਕਦੇ ਹੈਗੇ ਆ। ਸੋ ਐਮਰਜੈਂਸੀ ਦੀਆਂ ਪਾਵਰਸ ਦੇ ਤਹਿਤ ਜਿਹੜੀਆਂ ਵਾਧੂ ਸ਼ਕਤੀਆਂ ਜ਼ਰੂਰ ਗਵਰਨਰ ਦੇ ਕੋਲ ਜਿੱਦਾਂ ਰਾਸ਼ਟਰਪਤੀ ਦੇ ਕੋਲ ਆਉਂਦੀਆਂ ਹੀ, ਉੱਦਾਂ ਹੀ ਗਵਰਨਰ ਦੇ ਕੋਲ ਵੀ ਜਿਹੜੀਆਂ ਸਟੇਟ ਲੈਵਲ ਦੀਆਂ ਵਾਧੂ ਸ਼ਕਤੀਆਂ ਜਿਹੜੀਆਂ ਆਉਂਦੀਆਂ ਨੇ, ਜਿਸ ਦੇ ਵਿੱਚ ਉਹ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਨੇ। ਆਪਾਂ ਦੇਖਿਆ ਵੀ ਮਾਸਕ ਪਹਿਨਣ ਤੋਂ ਬਾਅਦ ਦੇ ਵਿੱਚ ਕੇਸਾਂ ਦਾ ਜਿਹੜਾ ਫੈਲਾਅ ਆ ਕਰੋਨਾ ਵਾਇਰਸ ਦਾ ਉਹ ਜ਼ਰੂਰ ਕਿਤੇ ਨਾ ਕਿਤੇ ਜਿਹੜਾ ਉਹ ਥੋੜ੍ਹਾ ਉਸ ਦੇ ਉੱਤੇ ਵਿਰਾਮ ਲੱਗਾ ਸੀਗਾ। ਜੇ ਸਾਰੇ ਜਾਣੇ ਇੱਦਾਂ ਹੀ ਜਿਹੜੇ ਉਹ ਕਰਦੇ ਰਹਿਣ ਤਾਂ ਉਸ ਦੇ ਨਾਲ ਕਾਫੀ ਜਿਹੜਾ ਫਰਕ ਆ ਉਹ ਪੈ ਸਕਦਾ ਆ। ਉੱਧਰ
ਜੇ ਕਰੋਨਾ ਵਾਇਰਸ ਦੀ ਰਾਜਕਰਮਵੀਰ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਨਵਾਡਾ ਦੇ ਵਿੱਚ 25 ਸਾਲਾਂ ਦਾ ਨੌਜਵਾਨ ਪਹਿਲਾ ਕਨਫਰਮ ਹੋਇਆ ਜਿਸ ਨੂੰ ਦੂਸਰੀ ਵਾਰੀ ਜਿਹੜੀ ਆ ਕਰੋਨਾ ਵਾਇਰਸ ਹੋ ਗਈ ਆ। ਤੇ ਇਹ ਵੀ ਹੁਣ ਖਬਰਾਂ ਆ ਰਹੀਆਂ, ਕਹਿੰਦੇ ਪਈ ਜਦੋਂ ਦੂਸਰੀ ਵਾਰੀ ਕਰੋਨਾ ਵਾਇਰਸ ਹੁੰਦੀ ਆ ਕਿਸੇ ਨੂੰ ਤੇ ਉਹ ਬਹੁਤ ਜ਼ਿਆਦਾ ਜਿਹੜੀ ਖਤਰਨਾਕ ਹੈਗੀ ਆ। 20 ਦੇ ਕਰੀਬ ਕੇਸ ਆਲਰੇਡੀ ਜਿਹੜੇ ਕਨਫਰਮ ਹੋ ਚੁੱਕੇ ਆ ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਦੇ ਜਿਹੜੇ ਰਿਜ਼ਲਟਸ ਹੈਗੇ ਆ ਕਰੋਨਾ ਵਾਇਰਸ ਦੇ ਉਹ ਨੈਗੇਟਿਵ ਆਏ ਹੈਗੇ ਆ। ਸੋ ਉਹ ਚੀਜ਼ ਹੈਗੀ ਆ। ਇਸੇ ਤਰ੍ਹਾਂ ਜਿਹੜੇ ਅਮਰੀਕਨਸ ਆ ਉਹਨਾਂ ਨੇ ਕਹਿੰਦੇ ਫੂਡ ਇਕੱਠਾ ਕਰਨਾ ਕਾਫੀ ਸ਼ੁਰੂ ਕਰ ਦਿੱਤਾ। ਇੱਕ ਸਪੋਰਟਸ ਐਂਡ ਲੀਜਰ ਰਿਸਰਚ ਗਰੁੱਪ ਹੈਗਾ ਆ, ਉਹਨਾਂ ਨੇ ਪੋਲ ਕੀਤੀ ਹੈਗੀ ਜਿਹਦੇ ਮੁਤਾਬਕ 50% ਤੋਂ ਵੱਧ ਜਿਹੜੇ ਅਮਰੀਕਨਸ ਆ ਉਹ ਕਹਿੰਦੇ ਵੀ ਅਸੀਂ ਇਸ ਫਾਲ ਦੇ ਲਈ ਆਪਣਾ ਫੂਡ ਪੂਰਾ ਇਕੱਠਾ ਕਰ ਲੈਣਾ, ਕਿਉਂਕਿ ਕਹਿੰਦੇ ਵੀ ਕਰੋਨਾ ਵਾਇਰਸ ਨੂੰ ਦੁਬਾਰਾ ਕੀ ਆਉਣ ਦਾ ਫਿਰ ਬਹੁਤ ਜ਼ਿਆਦਾ ਜਿਹੜਾ ਡਰ ਹੈਗਾ ਆ। ਇਸੇ ਤਰ੍ਹਾਂ ਕਹਿੰਦੇ ਵੀ ਜਿਹੜੇ ਬਿਜ਼ਨੈਸਿਸ ਆ ਉਹਨਾਂ ਦੇ ਵਿੱਚ ਕਿਉਂਕਿ ਬਿਜ਼ਨਸ ਨੂੰ ਬੰਦ ਕਰਨ ਦੀ ਗੱਲ ਹੁੰਦੀ ਆ ਤੇ ਉਹਦੇ ਨਾਲ ਬਹੁਤ ਸਾਰੀ ਡਿਸਰਪਸ਼ਨ ਹੁੰਦੀ ਆ। ਸੋ ਲੋਕ ਕਹਿੰਦੇ ਵੀ ਅਸੀਂ ਜਿਹੜਾ ਫੂਡ ਆ ਕਾਫੀ ਇਕੱਠਾ ਕਰ ਲੈਣਾ ਆਉਣ ਵਾਲੇ ਸਮੇਂ ਦੇ ਲਈ। ਜੀ ਮਰਹੂਮ ਸੈਨੇਟਰ ਜੌਨ ਮਕੇਨ, ਉਹਨਾਂ ਦੇ ਜਿਹੜੇ ਮਾਤਾ ਰੋਬਰਟਾ ਮਕੇਨ 108 ਸਾਲ ਦੀ ਉਮਰ ਭੋਗ ਕੇ ਅੱਜ ਜਿਹੜਾ ਕਹਿੰਦੇ ਆ ਉਹਨਾਂ ਦਾ ਦੇਹਾਂਤ ਉਹ ਹੋ ਗਿਆ। ਸੈਨੇਟਰ ਜੌਨ ਮਕੇਨ ਜਿਹੜੇ ਐਰੀਜ਼ੋਨਾ ਤੋਂ ਸੀਗੇ, ਇੱਕ ਪ੍ਰਿਜ਼ਨਰ ਆਫ ਵਾਰ ਵੀ ਰਹੇ, ਆਰਮੀ ਦੇ ਵਿੱਚ ਵੀ ਜਿਹੜੇ ਉਹ ਲੜੇ। ਤੇ ਰਾਸ਼ਟਰਪਤੀ ਟਰੰਪ ਉਹਨਾਂ ਨੂੰ ਬਹੁਤਾ ਜਿਹੜਾ ਕਿ ਮਕੇਨ ਜਿਹੜੇ ਫੌਜ ਦੇ ਦੌਰਾਨ ਜਿਹੜੇ ਉਹ ਫੜੇ, ਲੜਾਈ ਦੇ ਦੌਰਾਨ ਜਿਹੜੇ ਉਹ ਫੜੇ ਗਏ ਸੀਗੇ। ਸੋ ਉਹਨਾਂ ਦੇ ਜਿਹੜੇ ਮਾਤਾ ਜੀ ਕਾਫੀ ਲੰਮੀ ਉਮਰ ਜਿਹੜੀ ਹਰਜੋਤ ਸਿੰਘ ਜੀ ਭੋਗ ਕੇ ਜਿਹੜੇ ਹੋ ਗਏ ਨੇ। ਟਵਿੱਟਰ ਦੇ ਉੱਤੇ ਕਹਿੰਦੇ ਵੀ ਉਹਨਾਂ ਦੀ ਡਾਟਰ ਇਨ ਲਾ ਸਿੰਡੀ ਮਕੇਨ ਦੇ ਦੁਆਰਾ ਇਹ ਅਨਾਊਂਸਮੈਂਟ ਜਿਹੜੀ ਉਹ ਕੀਤੀ ਗਈ ਸੀ। ਜੌਨ ਮਕੇਨ ਖੁਦ ਉਹਨਾਂ ਦੇ ਜਿਹੜਾ ਕਾਫੀ ਇੱਕ ਉੱਚਾ ਨਾਮ ਜੌਨ ਮਕੇਨ ਦਾ ਸੀ। ਮਕੇਨ ਪਰਿਵਾਰ ਸ਼ੁਰੂ ਤੋਂ ਹੀ ਜਿਹੜੇ ਆ ਉਹ ਫੌਜ ਦੇ ਨਾਲ ਸਰਵਿਸ ਦੇ ਵਿੱਚ ਜਿਹੜੇ ਉਹ ਰਹੇ ਨੇ। ਜੀ, ਅਗਲੀ ਖਬਰ ਵੱਲ ਚਲੀਏ ਜਿਹੜੀ ਐਟਲਾਂਟਾ ਜਾਰਜੀਆ ਤੋਂ ਆ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ ਜੂਨ ਮਹੀਨੇ ਦੇ ਵਿੱਚ ਜਦੋਂ ਉੱਥੇ ਪ੍ਰਾਇਮਰੀਜ਼ ਹੋਈਆਂ ਸੀਆਂ ਤੇ ਬਹੁਤ ਲੰਮੀਆਂ ਲਾਈਨਾਂ ਲੱਗ ਗਈਆਂ ਸੀਆਂ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਵੋਟ ਪਾਣੋਂ ਰਹਿ ਵੀ ਗਏ ਸੀ। ਸੋ ਉਸ ਨੂੰ ਦੇਖਦੇ ਹੋਏ ਅੱਜ ਜਾਰਜੀਆ ਦੇ ਵਿੱਚ ਖਾਸ ਕਰਕੇ ਕਹਿੰਦੇ ਅਟਲਾਂਟਾ ਵਾਲਾ ਜਿਹੜਾ ਏਰੀਆ ਹੈਗਾ ਉੱਥੇ ਲੋਕਾਂ ਨੇ ਜਿਹੜੀ ਵੋਟ ਪਾਣੀ ਆਲਰੇਡੀ ਸ਼ੁਰੂ ਕਰ ਦਿੱਤੀ ਹੈਗੀ ਆ। ਪਹਿਲਾ ਦਿਨ ਸੀਗਾ ਉੱਥੇ ਵੋਟ ਪਾਉਣ ਦਾ ਤੇ ਉੱਥੇ ਵੀ ਕਹਿੰਦੇ ਪੋਲਿੰਗ ਜਿਹੜੇ ਬੂਥ ਬਣੇ ਹੋਏ ਹੈਗੇ ਉਹਨਾਂ ਤੇ ਕਾਫੀ ਲੰਮੀਆਂ ਜਿਹੜੀਆਂ ਲਾਈਨਸ ਲੱਗੀਆਂ ਹੋਈਆਂ ਸੀਗੀਆਂ। ਜੀ ਬਿਲਕੁਲ, ਇਹ ਸਿਚੁਏਸ਼ਨ ਕਾਫੀ ਜਿਹੜੀ ਆਉਣ ਵਾਲੇ ਦਿਨਾਂ ਦੇ ਬਾਰੇ ਦੱਸ ਰਹੀ ਆ। ਸੋ ਇਸੇ ਲੋਕਾਂ ਨੇ ਤਾਂ ਅਗਲੇ ਪ੍ਰੈਜ਼ੀਡੈਂਟ ਦੇ ਲਈ ਵੋਟ ਵੀ ਪਾਤੀ, ਹੁਣ ਇਹ ਨਹੀਂ ਪਤਾ ਕਿੰਨੇ ਬਣਨਾ ਹੈਗਾ। ਸੋ ਇਸ ਪ੍ਰੈਜ਼ੀਡੈਂਟ ਦੇ ਕੋਲ ਇਹ ਇੰਨੀ ਇਲੈਕਸ਼ਨ ਦੇ ਨਜ਼ਦੀਕ ਜਾ ਕੇ ਪਾਵਰ ਨਹੀਂ ਹੋਣੀ ਚਾਹੀਦੀ। ਸੋ ਇਹ ਵੀ ਇੱਕ ਵੱਡੀ ਸਿਚੁਏਸ਼ਨ ਜਿਹੜੀ ਬਣਨ ਵਾਲੀ ਇਸ ਵਾਰ ਕਹਿੰਦੇ ਵੀ ਰਿਕਾਰਡ ਤੋੜ ਟਰਨਆਊਟ ਜਿਹੜਾ ਉਹ ਹੋਵੇਗਾ। ਬਹੁਤ ਸਾਰੇ ਲੋਕ ਅਰਲੀ ਵੋਟਿੰਗ, ਮੇਲ ਇਨ ਬੈਲਟ, ਐਬਸੈਂਟੀ ਬੈਲਟ ਜਿਹੜੇ ਆ ਉਸ ਦੀ ਵਰਤੋਂ ਕਰ ਰਹੇ ਆ। ਖੁਦ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਫਲੋਰੀਡਾ ਦੇ ਵਿੱਚ ਪਿਛਲੀਆਂ ਇਲੈਕਸ਼ਨ ਦੇ ਵਿੱਚ ਮੇਲ ਇਨ ਬੈਲਟ ਦੀ ਵਰਤੋਂ ਕਰਦੇ ਆ ਰਹੇ ਆ ਤੇ ਇਹ ਆ ਰਿਹਾ ਆ, ਇਸ਼ਾਰਾ ਇਹੀ ਆ ਰਿਹਾ ਆ ਵੀ ਇਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਮੇਲ ਇਨ ਬੈਲਟ ਦੀ ਜਿਹੜੀ ਵਰਤੋਂ ਉਹ ਕਰਨੀ ਹੈ। ਜਿੰਨੇ ਵੀ ਸਮਰਥਕ ਆ ਉਹਨਾਂ ਨੂੰ ਪੋਲ ਵਾਚਿੰਗ ਦੇ ਲਈ ਤੇ ਇਹ ਚੀਜ਼ ਦੇ ਲਈ ਜਿਹੜਾ ਉਹ ਕਹਿ ਰਹੇ ਨੇ ਵੀ ਤੁਸੀਂ ਉੱਥੇ ਜਾ ਕੇ ਜਿਹੜਾ ਉਹ ਮੇਕ ਸ਼ੋਰ ਕਰਕੇ ਆਓ। ਤੇ ਆਪਣੇ ਵੀ ਜਿੰਨੇ ਵੀ ਸਰੋਤੇ ਸੁਣ ਰਹੇ ਆ, ਵੋਟ ਤੁਸੀਂ ਚਾਹੇ ਜਿਹਨੂੰ ਮਰਜ਼ੀ ਜਿਹੜੀ ਉਹ ਪਾਉਣੀ ਹੋਵੇ, ਮੇਕ ਸ਼ੋਰ ਉਸ ਦੇ ਵਿੱਚ ਉਹ ਤੁਸੀਂ ਜ਼ਰੂਰ ਕਰਿਓ। ਇਹ ਕੋਈ ਜ਼ਰੂਰੀ ਨਹੀਂ ਆ ਵੀ ਤੁਸੀਂ ਸਾਰੀਆਂ ਦੀਆਂ ਸਾਰੀਆਂ ਹੀ ਜਿਹੜੀਆਂ ਹੋ ਰਹੀਆਂ ਇਲੈਕਸ਼ਨ ਆ ਉਸ ਦੇ ਉੱਤੇ ਤੁਸੀਂ ਟਿਕ ਮਾਰਕ ਜਾਂ ਉਹ ਜਿਹੜੀ ਬਿੰਦੀ ਹੁੰਦੀ ਆ ਉਸ ਨੂੰ ਭਰ ਕੇ ਆਉਣਾ ਜਾਂ ਐਰੋ ਜਿਹੜਾ ਹੁੰਦਾ ਹੈ ਉਸ ਨੂੰ ਮਿਲਾ ਕੇ ਆਉਣਾ। ਜਿਹਦੇ ਲਈ ਤੁਹਾਨੂੰ ਜਿਹਦੇ ਬਾਰੇ ਪਤਾ ਆ ਉਨੀਆਂ ਕਿਤੇ ਹੀ ਤੁਸੀਂ ਪਾ ਕੇ ਜਿਹੜਾ ਉਹ ਕਰ ਸਕਦੇ ਆ। ਜੇ ਚਾਹੇ ਇਕੱਲੀ ਪ੍ਰੈਪੋਜੀਸ਼ਨ ਦੀ ਕਰਨੀ ਆ, ਇਕੱਲੀ ਪ੍ਰੈਜ਼ੀਡੈਂਟ ਦੀ ਕਰਨੀ ਆ, ਆਪਣੇ ਮੇਅਰ ਦੀ ਕਰਨੀ, ਜਿਹਦੇ ਬਾਰੇ ਵੀ ਤੁਹਾਨੂੰ ਜਿਹੜਾ ਉਹ ਪਤਾ ਹੈਗਾ ਤੁਸੀਂ ਉਹ ਕਰਕੇ ਜਿਹੜਾ ਉਹ ਜ਼ਰੂਰ ਪਾਓ। ਜਿਹੜੇ ਵੀ ਰਜਿਸਟਰਡ ਵੋਟਰ ਨੇ ਉਹ ਇਸ ਦੇ ਵਿੱਚ ਕਿਰਪਾ ਕਰਕੇ ਇਹ ਮੌਕੇ ਨੂੰ ਜਿਹੜਾ ਉਹ ਜਾਣ ਨਾ ਦਿਓ। ਬੜੇ ਔਖੇ ਜਿਹੜੇ ਆ ਵੋਟ ਪਾਉਣ ਦਾ ਅਧਿਕਾਰ ਸਾਰਿਆਂ ਨੂੰ ਜਿਹੜਾ ਇਹ ਪ੍ਰਾਪਤ ਹੋਇਆ ਆ। ਸੋ ਇਸ ਆਪਣੀ ਜਿਹੜਾ ਇਹ ਅਧਿਕਾਰ ਨੂੰ ਜਿਹੜੀ ਉਹ ਜ਼ਰੂਰ ਵਰਤੋ। ਇਹੀ ਜਿਹੜੀ ਅਸੀਂ ਤੁਹਾਨੂੰ ਜਿਹੜੀ ਆਪਣੇ ਵੱਲੋਂ ਇੱਕ ਵਾਰੀ ਫੇਰ ਬੇਨਤੀ ਕਰਨਾ ਚਾਹੁੰਦੇ ਹਾਂ। ਜੀ ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਪਈ ਹੈਲਥ ਆਫੀਸ਼ੀਅਲਸ ਨੇ ਵਾਰਨਿੰਗ ਦਿੱਤੀ ਹੈਗੀ ਆ, ਕਰੋਨਾ ਵਾਇਰਸ ਦੇ ਕੇਸ ਬਹੁਤ ਜ਼ਿਆਦਾ ਵੱਧ ਰਹੇ ਆ। ਢਿੱਲ ਨਾ ਮਹਿਸੂਸ ਕਰੋ, ਐਵੇਂ ਕੋਈ ਵਿਆਹਾਂ ਦੀਆਂ ਵੱਡੀਆਂ ਪਾਰਟੀਆਂ ਜਾਂ ਕਿਤੇ ਇਕੱਠ ਦੇ ਵਿੱਚ ਨਾ ਜਾਓ ਜਿੱਥੇ ਜ਼ਰੂਰਤ ਨਹੀਂ, ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਘਰੇ ਬੈਠੋ। ਕਰੋਨਾ ਵਾਇਰਸ ਦੇ ਕੇਸ USA ਦੇ ਵਿੱਚ 39 ਸਟੇਟਾਂ ਦੇ ਵਿੱਚ ਇਨਕਰੀਜ਼ ਹੋਏ ਹੈਗੇ ਆ, ਸਿਰਫ 3 ਸਟੇਟਾਂ 'ਚ ਜਿਹੜੇ ਡਾਊਨ ਗਏ ਹੈਗੇ ਆ। ਸੋ ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਤੋਂ ਲੱਗਦਾ ਹੈ ਵੀ ਕਾਫੀ ਕੇਸ ਵੱਧ ਰਹੇ ਹੈਗੇ ਆ।
ਤੇ 50,000 ਦੇ ਕਰੀਬ ਨਵੇਂ ਕੇਸ ਹਰ ਰੋਜ਼ ਆ ਰਹੇ ਆ, ਜਿਹੜੇ ਪਬਲਿਕ ਹੈਲਥ ਆਫੀਸ਼ੀਅਲਸ ਆ ਉਹ ਕਹਿ ਰਹੇ ਹੈਗੇ ਆ। ਜੀ ਆਪਣੇ ਜਿਹੜੇ ਦੋਨੋਂ ਹੀ ਕੈਂਪੇਨਸ ਆ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਦੌੜ ਦੇ ਵਿੱਚ ਜਿਹੜੇ ਉਹ ਲੱਗੇ ਨੇ, ਲਾਸਟ ਜਿਹੜੇ ਸਟ੍ਰੈਚ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਵੋਟਰਸ ਨੂੰ ਰੁਝਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਇਹਨਾਂ ਦੀਆਂ ਹਰਜੋਤ ਸਿੰਘ ਜੀ ਚੱਲ ਰਹੀਆਂ ਨੇ। ਉੱਧਰ ਰਾਸ਼ਟਰਪਤੀ ਟਰੰਪ ਨੇ ਹੌਸਪੀਟਲਾਈਜ਼ ਹੋਣ ਤੋਂ ਬਾਅਦ ਦੇ ਵਿੱਚ ਪਹਿਲੀ ਜਿਹੜੀ ਰੈਲੀ ਆ ਉਹ ਜਿਹੜੀ ਆ ਉਹ ਕੀਤੀ ਹੈਗੀ ਆ। ਅਤੇ ਅਜੇ ਇਹਨਾਂ ਦੀ ਆਲੋਚਨਾ ਹੀ ਜਿਹੜੀ ਇਸ ਚੀਜ਼ ਦੇ ਪ੍ਰਤੀ ਚੱਲ ਰਹੀ ਸੀਗੀ ਵੀ ਪੈਰਾਡੈਮਿਕ ਦੇ ਦੌਰਾਨ ਇਹਨਾਂ ਨੇ ਸੀਰੀਅਸਲੀ ਜਿਹੜਾ ਇਸ ਨੂੰ ਜਿਹੜਾ ਉਹ ਨਹੀਂ ਲਿਆ ਹੈਗਾ। ਫਲੋਰੀਡਾ ਦੇ ਸੈਨਫੋਰਡ ਦੇ ਵਿੱਚ ਜਿਹੜੇ ਆ ਰਾਸ਼ਟਰਪਤੀ ਟਰੰਪ ਦੀ ਰੈਲੀ ਜਿਹੜੀ ਹੋਈ ਆ। ਸੋ ਕੈਂਪੇਨ ਟ੍ਰੇਲ ਦੇ ਉੱਤੇ ਮੁੜ ਜਿਹੜੇ ਰਿਪਬਲਿਕਨ ਪਾਰਟੀ ਦੇ ਅਤੇ ਮੌਜੂਦਾ ਜਿਹੜੇ ਰਾਸ਼ਟਰਪਤੀ ਉਹ ਆਪਣੇ ਰੀ-ਇਲੈਕਸ਼ਨ ਦੇ ਲਈ ਉਹਨਾਂ ਨੇ ਰੈਲੀ ਜਿਹੜੀ ਉਹ ਕੀਤੀ ਆ। ਅਤੇ ਜਿੱਦਾਂ ਆਪਾਂ ਦੱਸਿਆ ਆ, ਰਾਸ਼ਟਰਪਤੀ ਟਰੰਪ ਨੇ ਤਾਂ ਖੁਦ ਆਪਣੇ ਆਪ ਨੂੰ ਟਵਿੱਟਰ ਦੇ ਉੱਤੇ ਇਸ ਵਾਇਰਸ ਤੋਂ ਇਮਿਊਨ ਜਿਹੜਾ ਉਹ ਦੱਸ ਦਿੱਤਾ ਸੀ, ਜਿਸ ਨੂੰ ਆਲਰੇਡੀ ਅਮਰੀਕਾ ਦੇ ਵਿੱਚ 2,14,000 ਦੇਖਦੇ ਹਾਂ ਇਸ ਦੇ ਵਿੱਚ ਕੀ ਬਣਦਾ ਆ। ਉੱਧਰ ਕਈ ਜਿਹੜੇ ਹਰਜੋਤ ਸਿੰਘ ਜੀ ਡਾਕਟਰਸ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਉਸ ਫੈਸਲੇ ਦੀ ਆਲੋਚਨਾ ਕੀਤੀ ਆ ਵੀ ਜਿਸ ਦੇ ਵਿੱਚ ਜਿਹੜੇ ਡਾਕਟਰ ਫਾਊਚੀ ਦੀ ਆਵਾਜ਼ ਉਹਨਾਂ ਦੇ ਜਿਹੜੀ ਕੋਈ ਚੀਜ਼ ਆ ਉਹ ਬਿਆਨ ਜਿਹੜਾ ਵਰਤਿਆ ਜਾ ਰਿਹਾ ਇੱਕ ਐਡ ਦੇ ਵਿੱਚ। ਉਸ ਐਡ ਦੇ ਵਿੱਚ ਕਿਉਂਕਿ ਜਦੋਂ ਸੀਗੇ ਸ਼ੁਰੂਆਤੀ ਦੌਰ ਸੀਗਾ ਜਾਂ ਵਿੱਚ ਸੀਗੇ, ਕਈ ਗੱਲਾਂ ਜਿਹੜੀਆਂ ਆ ਉਹ ਦੋਨੋਂ ਹੀ ਪਾਸੋਂ ਜਿਹੜੀਆਂ ਉਹ ਆਖੀਆਂ ਗਈਆਂ ਆ। ਅਤੇ ਡਾਕਟਰਸ ਜਿਹੜੇ ਉਹ ਕਹਿ ਰਹੇ ਆ ਵੀ ਡਾਕਟਰ ਫਾਊਚੀ ਦੀ ਜਿਹੜੀ ਉਹ ਚੀਜ਼ ਵਰਤੀ ਗਈ ਆ ਉਸ ਨੂੰ ਇਸ ਦੇ ਵਿੱਚੋਂ ਕੱਢਿਆ ਜਾਵੇ। ਉਹ ਮਿਸ਼ੀਗਨ ਦੇ ਵਿੱਚ ਕਈ ਡਾਕਟਰਾਂ ਨੇ ਤਾਂ ਉੱਥੋਂ ਦੇ ਟੀਵੀਜ਼ ਨੂੰ ਚੈਨਲਸ ਨੂੰ ਚਿੱਠੀਆਂ ਵੀ ਲਿਖਣੀਆਂ ਸ਼ੁਰੂ ਕਰਤੀਆਂ ਵੀ ਉਹਨਾਂ ਦੀ ਉਸ ਆਵਾਜ਼ ਵਾਲੀ ਜਾਂ ਉਸ ਬਿਆਨ ਵਾਲੀ ਜਿਹੜੀ ਐਡ ਆ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜੀ ਲਾਈ ਗਈ ਆ ਉਸ ਨੂੰ ਉੱਥੋਂ ਹਟਾਇਆ ਜਾਵੇ। ਇਹ ਹੁਣ ਦੇਖਣਾ ਹੋਊਗਾ ਵੀ ਕੀ ਉੱਥੋਂ ਦੇ ਟੀਵੀ ਸਟੇਸ਼ਨ ਜਾਂ ਰੇਡੀਓ ਵਾਲੇ ਉਸ ਨੂੰ ਹਟਾਉਣ ਦੇ ਲਈ ਰਾਜ਼ੀ ਹੁੰਦੇ ਨੇ ਜਾਂ ਨਹੀਂ। ਜੀ, ਅਗਲੀ ਖਬਰ ਅਨਪਲਾਇਮੈਂਟ ਨੂੰ ਲੈ ਕੇ ਆ। ਐਰੀਜ਼ੋਨਾ ਸਟੇਟ ਨੇ 43,000 ਲੋਕਾਂ ਦੇ ਜਿਹੜੇ ਅਨਪਲਾਇਮੈਂਟ ਲੈ ਰਹੇ ਆ ਉਹਨਾਂ ਦੇ ਅਕਾਊਂਟ ਨੂੰ ਫਰੀਜ਼ ਕਰ ਦਿੱਤਾ ਹੈਗਾ। ਕਹਿੰਦੇ ਵੀ ਜਿਹੜਾ ਬਹੁਤ ਸਾਰਾ ਫਰਾਡ ਆ ਉਹ ਲੱਗ ਰਿਹਾ ਉਹਨਾਂ ਨੂੰ, ਅਤੇ ਉਹਦੇ ਨਾਲ ਕੀ ਹੋਇਆ ਵੀ ਬਹੁਤ ਸਾਰੇ ਲੋਕਾਂ ਦੇ ਜਿਹੜੇ ਲੀਗਲ ਵੀ ਕਲੇਮ ਸੀਗੇ, ਲੈਜੀਟੀਮੇਟ ਕਲੇਮ ਵੀ ਸੀਗੇ, ਉਹ ਵੀ ਇੱਕ ਤਰ੍ਹਾਂ ਦੇ ਨਾਲ ਸਟਕ ਹੋ ਗਏ ਆ। ਜੇ ਇਸੇ ਤਰ੍ਹਾਂ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਸਟੇਟ ਨੇ ਕੁਛ 2 ਹਫ਼ਤੇ ਪਹਿਲਾਂ ਜਿਹੜਾ ਕੁਛ ਸਮਾਂ ਪਹਿਲਾਂ ਨਵੀਆਂ ਐਪਲੀਕੇਸ਼ਨਾਂ ਲੈਣੀਆਂ ਬੰਦ ਕਰ ਦਿੱਤੀਆਂ ਸੀਆਂ, ਉਹ ਉਹਨਾਂ ਨੇ ਦੁਬਾਰਾ ਫਿਰ ਜਿਹੜੀਆਂ ਐਪਲੀਕੇਸ਼ਨਾਂ ਸ਼ੁਰੂ ਕਰ ਦਿੱਤੀਆਂ। ਜਿਹੜੇ ਲੋਕਾਂ ਹਜੇ ਲਾਂਚ ਕੀਤਾ ਹੈਗਾ newid.me ਸੋ ਇਹਦੇ ਦੌਰਾਨ ਉਹ ਕੀ ਕਰਿਆ ਕਰੂਗੇ, ਵੈਰੀਫਾਈ ਕਰਿਆ ਕਰੂਗੇ ਇਹਦੇ ਨਾਲ, ਜਿੱਦਾਂ ਵੀਡੀਓ ਕਾਨਫਰੰਸ ਟਾਈਪ ਗੱਲ ਹੈਗੀ ਆ, ਸਾਹਮਣੇ ਦੇਖ ਕੇ ਤਾਂ ਕਿ ਸਹੀ ਆ ਜਾਂ ਗਲਤ ਆ। ਦੂਸਰੇ ਪਾਸੇ ਜਿਹੜੇ $300 ਐਕਸਟਰਾ ਫੈਡਰਲ ਗਵਰਨਮੈਂਟ ਵੱਲੋਂ 6 ਵੀਕਾਂ ਦੇ ਲਈ ਦਿੱਤੇ ਗਏ ਸੀ, ਉਹ ਵੀ ਜਿਹੜੇ ਸਮਾਪਤ ਹੋ ਗਏ। ਸਭ ਤੋਂ ਪਹਿਲਾਂ $600 ਵਾਲੇ ਸੀ, ਉਹ 3 ਮਹੀਨਿਆਂ ਲਈ ਸੀ, ਉਹ ਵੀ ਸਮਾਪਤ ਹੋ ਗਏ। $300 ਵਾਲੇ ਵੀ ਜਿਹੜੇ ਸਮਾਪਤ ਹੋ ਗਏ। ਅਤੇ ਯੂਜ਼ਲੀ 26 ਵੀਕਾਂ ਦੇ ਲਈ ਜਿਹੜੀ ਅਨਪਲਾਇਮੈਂਟ ਹੁੰਦੀ ਆ, ਪਰ ਕੈਲੀਫੋਰਨੀਆ ਨੇ ਜਿਹੜੀ ਆ ਉਹ ਹੁਣ ਉਹ ਵੀਕ ਵਧਾ ਦਿੱਤੇ ਹੈਗੇ ਆ, ਕਿਉਂਕਿ ਹਜੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਅਨਪਲਾਇਡ ਹੈਗੇ ਆ। ਜੀ ਬਿਲਕੁਲ। ਸੋ ਦੇਖਦੇ ਹਾਂ ਇਸ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੀ ਬਣਦਾ ਹੈਗਾ। ਅਜੇ ਵੀ ਕੋਈ ਸਟਿਮੂਲਸ ਪੈਕੇਜ ਨੂੰ ਜਿਹੜਾ ਚਰਚਾ ਚੱਲ ਰਹੀ ਸੀ ਉਸ ਦੇ ਉੱਤੇ ਕੋਈ ਨਿਰਣਾ ਜਿਹੜਾ ਆ ਉਹ ਨਹੀਂ ਹੋ ਰਿਹਾ। GOP ਅਤੇ ਡੈਮੋਕ੍ਰੇਟਸ ਦੋਨੋਂ ਹੀ ਅਜੇ ਅਲੱਗ ਥਲੱਗ ਹੈਗੇ ਨੇ। ਇਸ ਦੇ ਉੱਤੇ ਆਪਸੀ ਜਿਹੜਾ ਸਮਝੌਤਾ ਇਹ ਹੁਣ ਦੇਖਣਾ ਹੋਊਗਾ ਵੀ 22 ਦਿਨ ਪਹਿਲਾਂ ਸੁਪਰੀਮ ਕੋਰਟ ਦੇ ਜਸਟਿਸ ਦੀ ਕਨਫਰਮੇਸ਼ਨ ਹੁੰਦੀ ਆ। ਸਟਿਮੂਲਸ ਪੈਕੇਜ ਰਿਲੀਫ ਵਾਸ਼ਿੰਗਟਨ DC ਐਕਚੁਅਲ 'ਚ ਕੋਈ ਕੰਮ ਕਰਨ ਦੇ ਵਿੱਚ ਕਾਮਯਾਬ ਵੀ ਹੁੰਦੇ ਆ ਜਾਂ ਫੋਕੇ ਜਿਹੜੀਆਂ ਫੈਂਟਰੀਆਂ ਫੋਕੀਆਂ ਗੱਲਾਂ ਹੀ ਜਿਹੜੀਆਂ ਮਾਰਨ ਜੋਗੇ ਉੱਥੇ ਬੈਠੇ ਨੇ ਇਹ ਕਰੀ ਜਾਂਦੇ ਨੇ। ਸੋ ਸਮਾਂ ਵੀ ਆਪਣੇ ਇਹਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਆ। ਸੋ ਸਟਾਕ ਮਾਰਕੀਟਸ ਦੇ ਬਾਰੇ ਵੀ ਜੇ ਤੁਹਾਨੂੰ ਆਪਾਂ ਹਰਜੋਤ ਸਿੰਘ ਜੀ ਦੱਸਦੇ ਜਾਈਏ ਤਾਂ ਡਾਓ ਜੋਨਸ ਦੇ ਵਿੱਚ ਅੱਜ ਤਕਰੀਬਨ 1% ਦਾ ਫਿਰ ਇਜ਼ਾਫਾ ਜਿਹੜਾ ਉਹ ਦੇਖਿਆ ਗਿਆ ਆ। 250 ਪੁਆਇੰਟ ਡਾਓ ਜੋਨਸ ਆ ਉਹ ਉੱਤੇ ਨੂੰ ਗਿਆ 28। ਉੱਧਰ ਨੈਸਟ 57 ਪੁਆਇੰਟ ਵਧੇ 1.5% ਤੋਂ ਵੱਧ 3534 ਦੇ ਉੱਤੇ ਇਹ ਕਲੋਜ਼ ਹੋਇਆ। ਉੱਧਰ ਸੋਨੇ ਦੀ ਕੀਮਤ $1926 ਪ੍ਰਤੀ ਆਊਂਸ ਰਹੀ। ਜੀ, ਇਸੇ ਤਰ੍ਹਾਂ ਇੱਕ $US ਦੀ ਕੀਮਤ ਜੇ ਕੈਨੇਡਾ ਦੇ ਮੁਤਾਬਕ ਦੇਖਿਆ ਜਾਵੇ $1.31 ਰਹੀ ਹੈਗੀ ਆ, ਅਤੇ ਇੱਕ $US ਦੀ ਕੀਮਤ ਇੰਡੀਅਨ ਰੂਪੀ ਦੇ ਹਿਸਾਬ ਨਾਲ ਦੇਖਿਆ ਜਾਵੇ $73.57 ਰਹੀ ਹੈ। ਜੀ, ਅਤੇ ਹੁਣ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਆ ਉਸ ਦੀ ਆਪਾਂ ਸਮਾਪਤੀ ਕਰਦੇ ਹਾਂ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਕੱਲ੍ਹ ਦੇ ਸਵੇਰ ਦੇ ਅਪਡੇਟ ਅਮਰੀਕਾ ਦੇ ਜਿਹੜੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ
ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। US